आया नानक आया नानक आया। ਤੀਵੀਂ ਗੁਰੂ ਨਾਨਕ ਦੇਵ ਜੀ ਕਾਨਫਰੰਸ ਦੇ ਦੂਜੇ ਦਿਹਾੜ ਵੀ ਲੋਕਾਈ ਨੇ ਵੱਡੀ ਤਾਦਾਦ ਵਿੱਚ ਰਣਤ ਕੀਤੀ। ਪਹਿਲੇ ਸੈਸ਼ਨ ਵਿੱਚ ਮੁਕਰਰੀਨ ਨੇ ਸੂਫੀਜ਼ਮ ਤੇ ਸਿੱਖੀਜ਼ਮ, ਸਵਾਨੀਆਂ ਦੇ ਪੰਜਾਬੀ ਥੀਏਟਰ ਵਿੱਚ ਕਿਰਦਾਰ, ਸੂਫੀਜ਼ਮ ਤੇ ਪੰਜਾਬੀ, ਬਿਊਰੋਕ੍ਰੇਸੀ ਤੇ ਪੰਜਾਬੀ ਸਮੇਤ ਮੁxtਲਿਫ ਮੌਜ਼ੂਆਤ ਉੱਤੇ ਗੱਲਬਾਤ ਕੀਤੀ ਤੇ ਆਖਿਆ ਕਿ ਪੰਜਾਬੀ ਦੀ ਤਰੱਕੀ ਲਈ ਪੰਜਾਬੀ ਰਹਿਤਲ ਨਾਲ ਪਿਆਰ ਬਹੁਤ ਜ਼ਰੂਰੀ ਹੈ। ਮੱਧਕਾਲ ਦੇ ਸਾਹਿਤ ਵਿੱਚ ਗੁਰਮਤਿ ਧਾਰਾ ਪ੍ਰਤੱਖ ਰੂਪ ਵਿੱਚ ਉਹ ਧਾਰਾ ਹੈ ਜਿਸ ਦਾ ਮੁੱਢ 15ਵੀਂ-16ਵੀਂ ਸਦੀ ਦੇ ਮਹਾਨਾਇਕ ਲੋਕਾਈ ਦੇ ਪੈਗੰਬਰ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਵੱਜਦਾ ਹੈ। ਇਹ ਉਹ ਯੁੱਗ ਸੀ ਜਦੋਂ ਰਾਜਨੀਤਿਕ ਵਧੀਕੀਆਂ ਦਾ ਦੌਰ ਚੱਲ ਰਿਹਾ ਸੀ, ਧਾਰਮਿਕ ਨਫ਼ਰਤ ਤੇ ਬਦ ਇਖਲਾਕੀ ਸਿਖਰ ਤੇ ਪਹੁੰਚ ਗਈ ਸੀ। ਸੰਤ ਸੇਖੋਂ ਕਹਿੰਦੇ ਨੇ ਗੁਰੂ ਨਾਨਕ ਦੀ ਬਾਣੀ ਤਾਂ ਉਹਨਾਂ ਦੇ ਮਹਾਨ ਅਨੁਭਵ ਦੀ ਸ਼ਬਦ ਵਿੱਚ ਗਵਾਹੀ ਹੈ। ਬਾਬਰ ਬਾਣੀ ਵਾਲੇ ਸ਼ਬਦ ਭਾਰਤ ਦੇ ਇਤਿਹਾਸ ਵਿੱਚ ਭਾਰਤ ਦੇ ਦੁੱਖਾਂ ਦੇ ਅਨੁਭਵ ਦਾ ਅਦੁੱਤੀ ਨਮੂਨਾ ਹਨ। ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ ਵਿਚਲਾ ਈਸ਼ਵਰ ਹੁਣ ਤੱਕ ਆਸ ਤੱਕ ਲੋਕਾਂ ਦੀ ਹੈਰਾਨੀ ਦਾ ਮੂਜਬ ਬਣਿਆ ਹੋਇਆ ਹੈ। ਸਨ 2005-6 ਵਿੱਚ ਮੈਨੂੰ ਇੱਕ ਕਾਨਫਰੰਸ ਤੇ ਦਿੱਲੀ ਜਾਣ ਦਾ ਇਤਫਾਕ ਹੋਇਆ। ਅਗੇਨ ਦੂਰੀਆਂ ਦੀ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਸੀ, ਜਿਹੜੀਆਂ ਸਾਡੀ ਦੂਰੀਆਂ ਦੂਰ ਹੋਣੀਆਂ ਚਾਹੀਦੀਆਂ। ਉਹ ਕਾਨਫਰੰਸ ਕਿਸੇ UN ਨੇ ਕੀਤੀ ਸੀ ਜਿਹਦੇ ਵਿੱਚ ਹਿਊਮਨ ਰਾਈਟਸ ਉੱਤੇ ਸੀ ਤੇ ਇਹ ਜਾਮੀਆ ਮਿਲੀਆ ਇਸਲਾਮੀਆ ਉੱਥੇ ਦੀ ਯੂਨੀਵਰਸਿਟੀ ਹੈ, ਸਭ ਜਾਣਦੇ ਹੋ, ਉਹਦੇ ਵਿੱਚ ਹੋਈ ਸੀਗੀ। ਤਾਂ ਉੱਥੇ ਜੇ ਸਾਡੇ ਹੋਸਟ ਵਿੱਚੋਂ ਇੱਕ ਪ੍ਰੋਫੈਸਰ ਸਨ ਪੋਲੀਟੀਕਲ ਸਾਇੰਸ ਦੇ, ਰਿਆਜ਼ ਪੰਜਾਬੀ ਨਾਮ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਜੀ ਅਸੀਂ ਬਹੁਤ ਚਾਹੁੰਦੇ ਹਾਂ ਪਾਕਿਸਤਾਨ ਦੇ ਬਾਰੇ ਵਿੱਚ, ਉਹਨਾਂ ਦੀ ਪੋਲੀਟਿਕਸ ਦੇ ਬਾਰੇ ਜਾਣਨਾ, ਪਰ ਸਾਡੇ ਕੋਲ ਇੱਥੇ ਲਿਟਰੇਚਰ ਕੋਈ ਨਹੀਂ ਹੈ। ਮੈਂ ਕਿਹਾ ਮੈਂ ਸਿਰਫ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਰੀਸੈਂਟਲੀ ਜ਼ਿਆਦਾ ਉਸ ਜ਼ਮਾਨੇ 'ਚ 2001 ਵਿੱਚ ਹੀ ਮੈਂ ਕਿਹਾ ਮੈਂ ਕਿਤਾਬ ਲਿਖੀ ਹੈ ਕੌਨਸਟੀਟਿਊਸ਼ਨਲ ਪੋਲੀਟੀਕਲ ਹਿਸਟਰੀ ਆਫ ਪਾਕਿਸਤਾਨ। ਤਾਂ ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਦੀ ਆਈਨੀ ਔਰ ਸਿਆਸੀ ਤਾਰੀਖ ਜਿਸ ਹੱਦ ਤੱਕ ਇੰਡੀਪੈਂਡੈਂਟਲੀ ਬਿਆਨ ਕੀਤੀ ਹੈ। ਮੈਂ ਓਫੀਸ਼ੀਅਲ ਵਰਜਨ ਨਹੀਂ, ਸਾਡਾ ਓਫੀਸ਼ੀਅਲ ਵਰਜਨ ਬਹੁਤ ਫਿਰਦੇ ਨੇ ਔਰ ਉਹਦੇ ਮੇਰਾ ਝੂਠ ਹੀ ਝੂਠ ਹੈ ਔਰ ਉਹਦੇ ਵਿੱਚ ਅਸੀਂ ਅਗਲੀ ਜਨਰੇਸ਼ਨ ਨੂੰ ਦੱਸਦੇ ਹੀ ਨੇ ਕਿ ਅਸੀਂ ਕੀ ਕੀਤਾ ਔਰ ਸਾਡੇ ਨਾਲ ਕੀ ਹੋਇਆ। ਜੇ ਅਸੀਂ ਅੱਜ ਵੀ ਪੰਜਾਬੀ ਥੀਏਟਰ ਦੀ ਗੱਲ ਕਰੀਏ ਤਾਂ ਸਾਡੇ ਮਨ ਵਿੱਚ ਇੱਕੋ ਹੀ ਖਿਆਲ ਆਉਂਦਾ ਹੈ, ਉਹ ਕਿ ਬਲਵੰਤ ਗਾਰਗੀ ਨੇ ਨੋਰਾ ਰਿਚਰਡ ਨੂੰ ਪੰਜਾਬੀ ਰੰਗਮੰਚ ਦੀ ਲੱਕੜਦਾਦੀ ਦਾ ਨਾਮ ਕਿਵੇਂ ਦਿੱਤਾ। ਨੋਰਾ ਰਿਚਰਡ ਅੱਜ ਦੇ ਪੰਜਾਬੀ ਆਧੁਨਿਕ ਥੀਏਟਰ ਦੀ ਮੋਢੀ ਕੱਢਣ ਵਾਲੀ ਉਹ ਲੱਕੜਦਾਦੀ ਸੀ ਜਿਸ ਨੇ ਅਨੇਕਾਂ ਧੀਆਂ ਤੇ ਦੋਹਤੀਆਂ ਨੇ ਅੱਗੇ ਚੱਲ ਕੇ ਪੰਜਾਬੀ ਰੰਗਮੰਚ ਦਾ ਪ੍ਰਸਾਰ ਤੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। आज भी ये परंपरा बादस्तूर जारी है। मजहब के जो व्यापारी हैं वो सबसे बड़ी बीमारी हैं, वो जिनके सिवा सब काफिर हैं, जो दीन का हर्फ आखिर हैं, उन झूठे और मक्कारों से, मजहब के ठेकेदारों से। मैं बागी हूँ, जो चाहे मुझ पर जुल्म करो, जो चाहे मुझ पर जुल्म करो, और जो कौम के गम में रोते हैं और कौम की दौलत ढोते हैं, वो महलों में जो रहते हैं और बात गरीब की कहते हैं। जो कौम के गम में रोते हैं और कौम की दौलत ढोते हैं, वो महलों में जो रहते हैं और बात गरीब की कहते हैं। उन धोखेबाज लुटेरों से, सरदारों और वडेरों से मैं बागी हूँ। 500 साल पहले बाबा गुरु नानक ने, बाबा फरीद ने अमन और लव दी प्यार की गल की। मैं एक तंजीम चलाना थर्ड वर्ल्ड सॉलिडैरिटी 34 साल की हो गई है। थर्ड वर्ल्ड का जिक्र होया ते एक भाई ने किया इंग्लैंड और वो पार्लीमेंट बेस। मैं भी पार्लीमेंट दफ्तर है छोटा जिहा, मैं पार्लीमेंटेरियन नहीं हाँ लेकिन उत्थे हिस्सा हैगा मेरा भी। और उसके नाल एक अजोका थिएटर बनया सी इंग्लैंड, तकरीबन असी आम उम्र है। और एक वर्ल्ड पंजाबी कांग्रेस बनी सी, तीनों इकट्ठियां। और मेरा ख्याल है तीनों जिहड़े फाउंडर ने उन्होंने नुकता नज़र एक ਦੂਜੇ ਤੇ ਆਖਰੀ ਸੈਸ਼ਨ ਅੰਦਰ ਗੱਲਬਾਤ ਕਰਨ ਵਾਲਿਆਂ ਸੂਫੀਜ਼ਮ ਤੇ ਅਮਨ, ਸਵਾਨੀਆਂ ਦਾ ਪੰਜਾਬੀ ਅਦਬ ਅੰਦਰ ਹਿੱਸਾ ਤੇ ਕੈਨੇਡਾ ਅੰਦਰ ਪੰਜਾਬੀ ਮੀਡੀਆ ਦੀ ਤਰੱਕੀ ਤੇ ਹੋਰ ਅਜਿਹੇ ਅਹਿਮ ਮੌਜ਼ੂਆਂ ਉੱਤੇ ਗੱਲਬਾਤ ਕੀਤੀ। ਸਾਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਇਸ ਵੇਲੇ ਟੋਰਾਂਟੋ ਕੀ ਸਾਰੇ ਕੈਨੇਡਾ 'ਚ
ਪੰਜਾਬੀ ਮੀਡੀਆ ਦੀ ਬੱਲੇ ਬੱਲੇ, ਚਾਹੇ ਉਹ ਟੀਵੀ ਹੈ ਚਾਹੇ ਉਹ ਰੇਡੀਓ। ਪਰ ਮੈਨੂੰ ਦੱਸਦਾ ਦੁੱਖ ਵੀ ਇਹ ਹੋ ਰਿਹਾ ਕਿ ਬਹੁਤ ਘੱਟ ਪ੍ਰੋਗਰਾਮ ਨੇ ਜਿਹੜੇ ਸਾਹਿਤਕ ਗਤੀਆਂ ਵਿਧੀਆਂ ਨਾਲ ਜੁੜੇ ਹੋਏ ਨੇ। ਜੇ ਮੈਂ ਗੁਰਸਾਖੀ ਨਾ ਕਰਾਂ ਤਾਂ ਮੈਂ ਦੇਖਣਾ ਚਾਹੁੰਦਾ ਹੋਤੇ ਤਾਂ ਸਬਜ਼ੀਆਂ ਵੇਚਦੇ, ਫਲਾਣੇ ਦੇ ਕੱਪੜੇ ਦੀ ਸੇਲ ਲੱਗੀ ਹੈ, ਫਲਾਣੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਤੁਸੀਂ ਮਿਲੋ, ਉਹ ਬੈਠ ਕੇ 5-7 ਮਿੰਟ ਆਪਣੀ ਵਿਦਵਤਾ ਦੱਸਦੇ ਨੇ। ਤਾਂ ਜਿਹੜਾ ਮਿਆਰ ਹੈ ਉਹ ਕੋਈ ਏਡਾ ਪਾਇਦਾਰ ਮੈਂ ਨਹੀਂ ਗਿਣਦਾ। ਪਰ ਇੰਨੀ ਮੰਦਹਾਲੀ ਵੀ ਨਹੀਂ, ਕੁਝ ਨੌਜਵਾਨ ਨਵੇਂ ਆਏ ਨੇ, ਕੋਈ ਨਵਾਂ ਦੇ ਰਹੇ ਨੇ, ਉਹਨਾਂ ਦਾ ਕਾਫੀ ਕੁਝ ਅੱਛਾ ਹੋ ਰਿਹਾ। ਜਿਹੜੀ ਨਵੀਂ ਜਨਰੇਸ਼ਨ ਆ ਉਹ ਇਸ ਕਰਕੇ ਨਵੇਂ ਕਵੀਆਂ ਵੱਲ ਨੂੰ ਬਹੁਤਾ ਝੁਕ ਰਹੀ ਆ ਕਿ ਨਵੀਂ ਜਨਰੇਸ਼ਨ, ਨਵੇਂ ਕਵੀ ਉਹਨਾਂ ਦੇ ਮਸਲਿਆਂ ਨੂੰ ਐਡਰੈਸ ਕਰ ਰਹੇ ਨੇ। ਸੋ ਕਦੇ ਸਾਡਾ ਕਵੀ ਜੰਗ ਲੜਦਾ ਹੁੰਦਾ ਸੀ, ਸੰਤੋਖ ਸਿੰਘ ਧੀਰ ਨੂੰ ਜੇ ਕਹਿ ਦਿਓ ਕਿਸੇ ਵਿਸ਼ੇ ਤੇ ਕਵਿਤਾ ਲਿਖਣੀ ਆ ਤਾਂ ਕੱਲ ਵੀ ਛੱਡ ਕੇ ਜੰਗ ਲੜਨ ਬਹਿ ਜਾਂਦਾ ਸੀ। ਪਰ ਸਾਡਾ ਨਵਾਂ ਕਵੀ ਸਮਝ ਗਿਆ ਕਿ ਕਵੀ ਨੇ ਜੰਗ ਲੜਨੀ ਨਹੀਂ, ਕਵੀ ਨੇ ਜੰਗ ਲਿਖਣੀ ਆ। ਸਾਡੇ ਹੁਣ ਨਵੇਂ ਦੌਰ ਦਾ ਕਵੀ ਜੰਗ ਲੜ ਨਹੀਂ ਰਿਹਾ, ਉਹ ਜੰਗ ਲਿਖ ਰਿਹਾ ਆ। ਤੇ ਜੰਗ ਇੰਨੀ ਸਟਲ ਆ, ਇੰਨੇ ਪਸਾਰਾਂ ਦੇ ਇੰਨੇ ਪੱਧਰਾਂ ਤੇ ਲੜੀ ਜਾ ਰਹੀ ਆ। ਸਾਡੇ ਨਵੇਂ ਪੋਜ ਨੂੰ ਘਰ ਨਾਲ ਲੜਨਾ ਪੈ ਰਿਹਾ, ਸਾਡੇ ਨਵੇਂ ਪੋਜ ਨੂੰ ਵਿਆਹ ਦੀ ਇੰਸਟੀਟਿਊਸ਼ਨ ਨਾਲ ਲੜਨਾ ਪੈ ਰਿਹਾ, ਸਾਡੇ ਨਵੇਂ ਪੋਜ ਦੀ ਕੁੜੀ ਨੂੰ ਪੈਟਰੀਆਰਕੀ ਨਾਲ ਲੜਨਾ ਪੈ ਰਿਹਾ। ਬਹੁਤ ਸਾਰੇ ਮੋਰਚੇ ਨੇ ਜਿੱਥੇ ਸਾਨੂੰ ਲੜਨਾ ਪੈ ਰਿਹਾ। ਕਿਹੜੇ ਸੂਰਮੇ ਕਿਹੜੇ ਰਾਠ ਤੇ ਵਰਿਆਂ, ਸਾਡੇ ਸੁਲੇਖ ਵਿੱਚ ਸੂਰਮੇ ਤੇ ਰਾਠਾਂ ਦੀ ਗੱਲ ਅਸਲੋਂ ਇਥਾਈ ਆਪਣੇ ਭੋਏ ਦੇ ਵਾਸੀਆਂ, ਧਰਤੀ ਦੇ ਲਾਲਾਂ ਤੇ ਤਾਲਵੀਆਂ ਵਿਚਕਾਰ ਚੋਣ ਦੀ ਗੱਲ ਹੈ। ਉਹ ਭਾਵੇਂ ਆਰੀਆਈ ਹੋਵਣ, ਭਾਵੇਂ ਸਿਕੰਦਰ, ਭਾਵੇਂ ਗਜ਼ਨਵੀ, ਭਾਵੇਂ ਬਾਬਰ, ਭਾਵੇਂ ਚੁਗੱਤੇ, ਭਾਵੇਂ ਅਫਗਾਨੀ, ਈਰਾਨੀ, ਦੁਰਾਨੀ ਤੇ ਅੰਗਰੇਜ਼। ਸਵਾਲ ਹੈ ਕਿੰਨੇ ਤਾੜਵੀਆਂ ਨੂੰ ਮੰਨਿਆ ਤੇ ਕਿਹੜਾ ਉਹਨੇ ਸਾਹਮਣੇ ਖਲੋਤਾ ਤੇ ਕਿਹੜਾ ਰਲ ਗਿਆ, ਲਾਈ ਲੱਗ ਵੜ ਗਿਆ। ਕਿੰਨੇ ਮੁਖਬਰੀਆਂ ਕੀਤੀਆਂ ਤੇ ਮੁਰੱਬੇ ਲਏ, ਸਭ ਬਹਾਦਰ ਅਖਵਾਏ ਤੇ ਕਿਹੜੇ ਗਦਰੀ ਬਾਬੇ ਸਨ, ਕਿਹੜੇ ਫਾਈਆਂ ਉੱਤੇ ਵਾਰੇ ਗਏ ਤੇ ਭਗਤ ਸਿੰਘ ਤੇ ਉਦਮ ਸਿੰਘ ਅਖਵਾਏ। ਪੰਜਾਬੀ ਨਾਵਲ ਦਾ ਇੱਕ ਵੱਡਾ ਨਾਮ ਫਖਰ ਜ਼ਮਾਨ ਹੋਣਾ ਦਾ ਹੈ। ਉਹਨਾਂ ਨੇ ਪਿੰਡਾਂ ਦੀ ਬਜਾਏ ਸ਼ਹਿਰ ਦੀ ਰਹਿਤਲ ਨੂੰ ਆਪਣੇ ਨਾਵਲਾਂ ਵਿੱਚ ਪੇਸ਼ ਕੀਤਾ। ਉਹਨਾਂ ਦੇ ਕਿਰਦਾਰ ਤਾਲੀਮ ਯਾਫਤਾ, ਅਹਿਸਾਸਮੰਦ, ਸ਼ਊਰ ਰੱਖਣ ਵਾਲੇ ਲੋਕ ਹਨ, ਜਿਨ੍ਹਾਂ ਦੇ ਅੰਦਰ ਬਗਾਵਤ ਦੀ ਜੋਤ ਜਗੀ ਰਹਿੰਦੀ ਹੈ। ਇਹ ਜੋਤ ਫਖਰ ਜ਼ਮਾਨ ਹੋਰਾਂ ਨੇ ਆਪਣੇ ਨਾਵਲਾਂ ਵਿੱਚ ਇਹੋ ਜਿਹੀ ਜਗਾਈ ਕਿ ਜਿਸ ਦੀ ਕੋਈ ਮਿਸਾਲ ਪੰਜਾਬੀ ਨਾਵਲ ਵਿੱਚ ਸਾਨੂੰ ਕੋਈ ਨਹੀਂ ਮਿਲਦੀ। ਤੇ ਉਹ ਪਾਕਿਸਤਾਨ ਦੇ ਪੰਜਾਬੀ ਨਾਵਲ ਦੀ ਇੱਕ ਨਵੀਂ ਰੀਤ ਬਣ ਗਈ। ਫਖਰ ਜ਼ਮਾਨ ਹੋਰਾਂ ਦੇ ਹੁਣ ਤੱਕ 7 ਨਾਵਲ ਛਪੇ ਨੇ, ਜਦ ਕਿ ਉਹਨਾਂ ਦੀ ਨਜ਼ਮਾਂ, ਡਰਾਮਿਆਂ ਤੇ ਮਜ਼ਮੂਨਾਂ ਦੇ ਦਰਜਨਾਂ ਪਰਾਗੇ ਇਸ ਤੋਂ ਇਲਾਵਾ ਨੇ ਜਿਹੜੇ ਉਰਦੂ, ਪੰਜਾਬੀ ਤੇ ਅੰਗਰੇਜ਼ੀ ਤਿੰਨੋਂ ਜ਼ੁਬਾਨਾਂ 'ਚ ਲਿਖੇ ਗਏ। ਭਾਈ ਸੰਤੋਖ ਸਿੰਘ ਦੀ ਇੱਕ ਜਨਮ ਸਾਖੀ ਆ ਗੁਰੂ ਨਾਨਕ ਬਾਰੇ, ਜਿਹੜੀ ਬਾਅਦ ਦੇ ਵਿੱਚ ਉਹਨਾਂ ਅੰਕਿਤ ਕੀਤੀ ਆ। ਉਹ ਹੈਗਾ ਕਿ ਗੁਰੂ ਬਾਬਾ ਮਰਦਾਨੇ ਦੇ ਨਾਲ ਗੰਗਾ ਤੇ ਚਲੇ ਗਏ। ਹੁਣ ਇਹ ਇਤਿਹਾਸ ਨਹੀਂ, ਇਹ ਫਿਕਸ਼ਨ ਆ। ਗੰਗਾ ਤੇ ਜਾਂਦੇ ਆ ਔਰ ਗੰਗਾ ਮਾਂ ਉਹਨਾਂ ਨੂੰ ਮੋਤੀਆਂ ਦਾ ਥਾਲ ਅੱਗੋਂ ਭੇਂਟ ਕਰਦੀ ਆ ਔਰ ਬਾਬਾ ਜੀ ਉਹਨੂੰ ਕਹਿੰਦੇ ਆ ਕਿ ਮੰਗ ਕੀ ਮੰਗਣਾ। ਉਹ ਕਹਿੰਦੀ ਆ ਕਿ ਸਾਰੀ ਦੁਨੀਆ ਇੱਥੇ ਆ ਕੇ ਨਹਾਉਂਦੀ ਆ ਮੇਰੇ ਵਿੱਚ ਤੇ ਸਾਰੇ ਪਾਪ ਮੈਨੂੰ ਉਹਨਾਂ ਦੇ ਝੱਲਣੇ ਪੈਂਦੇ ਆ ਤੇ ਇੰਨੇ ਪਾਪ ਝੱਲ ਕੇ ਮੇਰਾ ਬੁਰਾ ਹਾਲ ਆ, ਮੈਨੂੰ ਪਾਪ ਤੋਂ ਮੁਕਤ ਕਰੋ। ਤਾਂ ਗੁਰੂ ਸਾਹਿਬ ਉਹਨੂੰ ਕਹਿੰਦੇ ਆ ਕਿ ਕੋਈ ਨਾ ਕੋਈ ਆਵੇਗਾ ਪਗੰਬਰ ਪੀਰ, ਉਹ ਤੈਨੂੰ ਮੁਕਤ ਕਰੇਗਾ। ਤੇ ਮਾਂ ਗੰਗਾ ਕਹਿੰਦੀ ਆ ਤੁਸੀਂ ਸਭ ਤੋਂ ਵੱਡੇ ਹੋ, ਤੁਸੀਂ ਇਹ ਕਰੋ। ਤਾਂ ਫਿਰ ਉਹ ਉਹਨੂੰ ਮੁਕਤ ਕਰਦੇ ਆ। ਅਸਲ ਸਾਖੀ ਦਾ ਅਰਥ ਹੈਗਾ ਕਿ ਗੰਗਾ ਜਾਣ ਦੀ ਲੋੜ ਨਹੀਂ, ਜਿਹੜੀ ਬਾਣੀ ਆ ਰੱਬੀ ਬਾਣੀ, ਉਹਦੇ ਵਿੱਚ ਇਸ਼ਨਾਨ ਕਰੋ। ਦੂਜੇ ਦਿਹਾੜੇ ਪੰਜਾਬੀ ਕਾਨਫਰੰਸ ਅੰਦਰ ਸ਼ਾਮਿਲ ਹੋਣ ਵਾਲਿਆਂ ਇਸ ਕੋਸ਼ਿਸ਼ ਨੂੰ ਪੰਜਾਬੀ ਦੀ ਵੱਡੀ ਸੇਵਾ ਕਰਾਰ ਦਿੰਦਿਆਂ ਫਖਰ ਜ਼ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਖੂਬ ਸਰਾਇਆ। ਨਾਨਕ ਆਇਆ, ਨਾਨਕ ਆਇਆ, ਨਾਨਕ ਆਇਆ।